ਝੂਠਾ ਜਿਹਾ ਇੱਕ ਨੈਰੇਟਿਵ ਬਣਿਆ ਹੋਇਆ ਨਾ ਦੁਨੀਆ ਦੇ ਵਿੱਚ ਕਿ ਗਾਂਧੀ ਨੇ ਬੜੀ ਸਟਰਗਲ ਕੀਤੀ, ਜਿਨਾਹ ਨੇ ਬੜੀ ਸਟਰਗਲ ਕੀਤੀ, ਹਿੰਦੁਸਤਾਨ ਨੂੰ ਆਜ਼ਾਦ ਕਰਾਇਆ। ਹਿੰਦੁਸਤਾਨ ਕਦੇ ਆਜ਼ਾਦ ਨਹੀਂ ਸੀ ਹੋਇਆ, ਉੱਥੇ ਸਿਰਫ ਟ੍ਰਾਂਸਫਰ ਆਫ ਪਾਵਰ ਹੋਈ ਸੀ। ਉਹ ਟ੍ਰਾਂਸਫਰ ਆਫ ਪਾਵਰ ਦੁਨੀਆ ਦੇ ਜਿਹੜੇ 100 ਦੇਸ਼ਾਂ 'ਚ ਹੋਈ ਆ, ਉਹ ਇਸ ਮੁਲਕ ਨੇ ਕਰਾਈ। ਮਾਰਸ਼ਲ ਪਲਾਨ ਦੇ ਕੇ ਸੈਕੰਡ ਵਰਲਡ ਵਾਰ ਦੇ ਬਾਅਦ ਦੁਨੀਆ ਨੂੰ ਮਜਬੂਰ ਕੀਤਾ ਕਿ ਦੁਨੀਆ ਨੂੰ ਡੀਕਲੋਨਲਾਈਜ਼ ਕਰੋ, ਉੱਥੇ ਨਵੇਂ ਦੇਸ਼ ਹੋਣ ਚਾਹੇ। ਉਹ ਜਿਨ੍ਹਾਂ ਨੇ ਹਿੰਦੁਸਤਾਨ ਦਾ ਬਟਵਾਰਾ ਕਰਵਾਇਆ, ਉਹ ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ, ਉਹ ਜਿਨ੍ਹਾਂ ਨੇ ਅਫਰੀਕਾ 'ਚ ਦੇਸ਼ ਬਣਾਇਆ, ਤੁਹਾਡੇ ਨਾਲ ਖੜੇ ਨੇ। ਔਰ ਉਹ ਸਮਾਂ ਦੂਰ ਨੇ ਜਦੋਂ ਸਾਡਾ ਆਪਣਾ ਕੌਮੀ ਕਾਰ ਖਾਲਿਸਤਾਨ ਜ਼ਰੂਰ ਹੋਣ ਚਾਹੇਗਾ। ਬਹੁਤ ਸਾਰੇ ਬੰਦੇ ਭੈਭੀਤ ਹੋ ਜਾਂਦੇ ਆ ਨਾ, ਕਈ ਜਿਹੜੇ ਖਾਲਿਸਤਾਨ ਦੇ ਵਿਰੋਧੀ ਆ, ਉਹ ਕਹਿੰਦੇ ਜੀ ਐਡੀ ਵੱਡੀ ਇੰਡੀਆ ਦੀ ਫੌਜ, ਐਡਾ ਵੱਡਾ ਉਹਦੇ ਕੋਲ ਆਰਮੀ ਕੰਪਲੈਕਸ, ਆਪਾਂ ਖਾਲਿਸਤਾਨ ਕਿੱਦਾਂ ਲੈ ਲਾਂਗੇ। ਭਾਈ ਇਹ ਜਿਹੜਾ ਵਾ ਨਾ ਭਾਈ ਚਾਹ ਵਾਲਾ, ਇਹਨੇ ਆਪ ਹੀ ਮੰਨ ਲਿਆ ਕਿ ਕਸ਼ਮੀਰ ਦੇ ਬਾਰਡਰ ਤੇ ਇਹਦੀ 90,000 ਫੌਜ ਆ ਤੇ ਇਹਦੇ ਕੋਲ 5 ਬੰਦੇ ਨਹੀਂ ਫੜੇ ਗਏ। ਤੇਰਾ ਉੱਥੇ ਪੂਰੇ ਦਾ ਪੂਰਾ ਪ੍ਰਸ਼ਾਸਨ ਆ। ਦੂਜੇ ਪਾਸੇ ਤੂੰ ਕਹਿਣਾ ਮੈਂ 250 ਮੀਲ ਬੰਦੇ ਟੁਰ ਕੇ ਆਏ, ਉਹਨਾਂ ਆਤੰਕਤ ਕਾਰਵਾਈ ਕੀਤੀ ਤੇ ਇੱਥੋਂ ਅੱਜ ਤੱਕ ਉਹਨਾਂ ਦਾ ਪਤਾ ਹੀ ਨਹੀਂ ਚੱਲਿਆ ਕੌਣ ਹੈ। ਤੂੰ ਤੇ ਆਪਣੀ ਹਾਰ ਆਪ ਹੀ ਮੰਨੀ ਬੈਠਾ। ਇੱਥੋਂ ਹੀ ਪਤਾ ਚੱਲਦਾ ਵੀ ਤੇਰੀ ਫੌਜ ਕਿੰਨੀ ਪ੍ਰੋਫੈਸ਼ਨਲ ਆ। ਜਿਹੜੇ ਕਹਿੰਦੇ ਸੀ ਵੀ ਅਸੀਂ ਖਾਕ 'ਚ ਮਿਲਾ ਦਿਆਂਗੇ, ਮਿੱਟੀ 'ਚ ਮਿਲਾ ਦਿਆਂਗੇ, ਆ ਦੇਖ ਲਓ ਜੋ ਮਿੱਟੀ 'ਚ ਮਿਲਾਇਆ। ਤੂੰ ਲੋਕਾਂ ਨੂੰ ਮਿੱਟੀ 'ਚ ਮਿਲਾਉਂਦਾ ਆਪ ਮਿੱਟੀ 'ਚ ਮਿਲ ਜਾਏਗਾ। ਆਪਣੇ ਮਨ 'ਚ ਅੱਜ ਕੱਲ੍ਹ ਗੋਦੀ ਮੀਡੀਆ ਇਹ ਵੀ ਪਾ ਰਿਹਾ ਵੀ ਇੰਡੀਆ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਬਣ ਗਈ ਆ। ਜਾਪਾਨ ਨੂੰ ਅਸਾਂ ਜਿਹੜਾ ਵਾ ਉਹ ਪਿੱਛੇ ਛੱਡ ਦਿੱਤਾ ਵਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ GDP 'ਚ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਆ, ਦੂਸਰੇ ਪਾਸੇ ਗੁਰਬਤ ਦੇ ਵਿੱਚ ਤੁਸੀਂ 5ਵੇਂ ਨੰਬਰ ਤੇ ਹੋ। ਉੱਥੇ ਸਿਰਫ ਅੰਬਾਨੀ ਅਡਾਨੀ ਜਿਹੜੇ ਆ ਉਹਨਾਂ ਕੋਲ ਪੈਸਾ ਵਾ, RSS ਦੇ ਜਿਹੜੇ ਸਟੂਜੀਜ਼ ਆ ਉਹਨਾਂ ਦੇ ਕੋਲ ਪੈਸਾ ਵਾ। ਸਧਾਰਨ ਬੰਦੇ ਦਾ ਜੀਣਾ ਜਿਹੜਾ ਵਾ ਉਹ ਹਰਾਮ ਹੋਇਆ ਉੱਥੇ। ਉਹ ਸਧਾਰਨ ਬੰਦੇ ਨੂੰ ਜੇ ਹਿੰਦੁਸਤਾਨ 'ਚ, ਜੇ ਪੰਜਾਬ 'ਚ ਕੁਛ ਪ੍ਰਾਪਤ ਹੋਣਾ ਵਾ ਤੇ ਉਹ ਖਾਲਸਾ ਰਾਜ ਦੇ ਹੇਠ ਹੋਣਾ। ਖਾਲਸਾ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਮੇਰਾ ਖਿਆਲ ਹੈ ਧੁੱਪ ਨਿਕਲ ਆਈ ਆ, ਠੰਡ ਥੋੜੀ ਘੱਟ ਹੋ ਗਈ ਆ ਤੇ ਜਿਹੜੀ ਸੰਗਤ ਪਿੱਛੇ ਲੰਗਰ ਛਕਦੀ ਹੈ, ਮੈਨੂੰ ਉੱਥੋਂ ਫਤਿਹ ਦੀ ਆਵਾਜ਼ ਨਹੀਂ ਆਈ। ਸੋ ਜਿਹੜੀ ਸੰਗਤ ਪਿੱਛੇ ਇਸ ਸ਼ਹੀਦੀ ਸਮਾਗਮ ਨੂੰ ਲੰਗਰ ਸਮਾਗਮ ਬਣਾਈ ਬੈਠੀ ਆ, ਉਹਨੂੰ ਬੇਨਤੀ ਆ ਕਿ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਮੇਰੇ 15 ਮਿੰਟਾਂ 'ਚ 5 ਮਿੰਟ ਆਪ ਹੀ ਲੈ ਲਏ ਆ। ਸੋ ਮੈਂ ਸਮਝਦਾ ਕਿ ਸ਼ਾਇਦ ਮੇਰੇ ਕੋਲ 20 ਮਿੰਟ ਆ। ਅੱਜ ਈਦ ਦਾ ਦਿਹਾੜਾ ਵਾ। ਮੁਸਲਮਾਨ ਅੱਜ ਪੂਰੀ ਦੁਨੀਆ ਭਰ 'ਚ ਈਦ ਮਨਾ ਰਹੇ ਆ ਤੇ ਮੇਰੇ ਘਰ ਵਾਲੇ ਕਹਿੰਦੇ ਆ ਵੀ ਤੁਸੀਂ ਪਿਛਲੀ ਈਦ 'ਤੇ ਵੀ ਘਰ ਨਹੀਂ ਸੀ ਤੇ ਇਸ ਈਦ 'ਤੇ ਵੀ ਤੁਸੀਂ ਘਰ ਨਹੀਂ ਹੋਣਾ। ਮੈਂ ਕਿਹਾ ਮੇਰੀ ਈਦ ਉਦੋਂ ਹੋਣੀ ਆ ਜਦੋਂ ਖਾਲਿਸਤਾਨ ਹੋਣ ਚਾਹਣਾ, ਉਨੀ ਦੇਰ ਮੇਰੀ ਈਦ ਕੋਈ ਈਦ ਨਹੀਂ ਹੈਗੀ। ਮੇਰੇ ਕੁਛ ਮਿੱਤਰ ਪੁੱਛਣ ਲੱਗ ਪਏ ਵੀ ਤੁਸੀਂ ਤੇ ਫਿਰ ਚੱਲੇ ਆ। ਮੈਂ ਕਿਹਾ ਅਸੀਂ ਜਿਹੜਾ ਮੁਸਲਮਾਨ ਭਾਈਚਾਰਾ ਉਹ ਈਦ ਕਾਹਦੀ ਮਨਾਉਣਾ? ਕੁਰਬਾਨੀ ਦੀ, ਸ਼ਹਾਦਤ ਦੀ। ਕਿਉਂਕਿ ਜਿਹੜੀ ਸਾਡੀ ਇਬਰਾਹਿਮਿਕ ਫੇਥ ਦੀ ਟ੍ਰੈਡੀਸ਼ਨ ਆ, ਉਹਦੇ ਜਿਹੜੀ ਇਹ ਈਦ ਮਨਾਈ ਜਾਂਦੀ ਆ, ਉਹ ਪ੍ਰੋਫਿਟ ਇਬਰਾਹਿਮ ਨੂੰ ਯਾਦ ਕਰਕੇ ਮਨਾਈ ਜਾਂਦੀ ਆ। ਕੁਰਾਨ ਦੇ ਵਿੱਚ ਆ ਤੇ ਇਬਰਾਹਿਮਿਕ ਟ੍ਰੈਡੀਸ਼ਨ 'ਚ ਆ ਵੀ ਰੱਬ ਨੇ ਪੈਗੰਬਰ ਇਬਰਾਹੀਮ ਨੂੰ, ਜਿਹਨੂੰ ਇਬਰਾਹਿਮ ਕਹਿੰਦੇ, ਉਹਨੂੰ ਕਿਹਾ ਵੀ ਜੇ ਤੂੰ ਮੇਰੇ ਨਾਲ ਪਿਆਰ ਕਰਨਾ ਤੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਆਪਣੇ ਮੁੰਡੇ ਨੂੰ ਵਾਰ ਦੇ, ਇਹਨੂੰ ਕੁਰਬਾਨ ਕਰ ਦੇ। ਇਬਰਾਹਿਮ ਨੇ ਜਾਂ ਇਬਰਾਹੀਮ ਨੇ ਉਸ ਗੱਲ ਤੇ ਪਹਿਰਾ ਦਿੱਤਾ ਤੇ ਆਪਣੇ ਪੁੱਤਰ ਇਸਮਾਈਲ ਨੂੰ ਲੈ ਕੇ ਕੁਰਬਾਨ ਕਰਨ ਟੁਰ ਪਿਆ। ਐਜ਼ ਪਰ ਦ ਇਸਲਾਮਿਕ ਟ੍ਰੈਡੀਸ਼ਨ ਵੀ ਰੱਬ ਨੇ ਜਦੋਂ ਉਹ ਛੁਰੀ ਫੇਰਨ ਲਗਾ ਤੇ ਉਹਦੇ ਥਾਂ ਇੱਕ ਬੱਕਰਾ ਰੱਖ ਦਿੱਤਾ ਤੇ ਛੁਰੀ ਬੱਕਰੇ ਦੇ ਗਲ ਤੇ ਫੇਰ ਗਈ ਤੇ ਉਹਦੀ ਯਾਦ ਮੁਸਲਮਾਨ ਮਨਾਉਂਦੇ। ਮੈਂ ਕਿਹਾ ਤੁਸੀਂ ਤੇ ਇਸ ਗੱਲ ਦੀ ਯਾਦ ਮਨਾਉਂਦੇ ਹੋ, ਮੈਂ ਉਸ ਗੁਰੂ ਨੂੰ ਯਾਦ ਕਰਨ ਚੱਲਾ ਵਾਂ ਜਿਹਨੇ ਆਮ ਮਨੁੱਖਤਾ ਲਈ ਕੁਰਬਾਨੀ ਦਿੱਤੀ। ਭਾਈ ਸਾਹਿਬ ਮੇਰੇ ਤੋਂ ਪਹਿਲਾਂ ਬੋਲ ਰਹੇ ਸੀ, ਅਸੀਂ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਤੇ ਅਸੀਂ ਚੰਦੂ ਤੱਕ ਗੱਲ ਸੀਮਤ ਕਰ ਦਿੰਦੇ ਹਾਂ। ਮੈਂ ਇੱਥੇ ਅੱਜ ਕੱਲ੍ਹ ਵੈਸੇ ਕਈ ਬੰਦੇ ਆ ਜਿਨ੍ਹਾਂ ਨਾ ਹਿਸਟਰੀ ਪੜ੍ਹੀ ਨਾ ਕਦੇ ਹਿਸਟੋਰੀਓਗ੍ਰਾਫੀ ਪੜ੍ਹੀ, ਆਪਣੇ ਆਪ ਨੂੰ ਹਿਸਟੋਰੀਅਨ ਕਹਿੰਦੇ। ਮੈਂ MPhil ਮੇਰਾ ਹਿਸਟਰੀ 'ਚ ਆ, ਕੋਈ ਹਿਸਟਰੀ ਦਾ ਆਪਣੇ ਆਪ ਨੂੰ ਸਟੂਡੈਂਟ ਕਹਿਣਾ। ਗੁਰੂ ਸਾਹਿਬ ਦੀ ਸ਼ਹੀਦੀ ਐਡਾ ਵੱਡਾ ਮੈਸੇਜ ਹੈ ਹਿਊਮੈਨਿਟੀ ਲਈ। ਗੁਰੂ ਸਾਹਿਬ ਦੀ ਸ਼ਹੀਦੀ ਚੰਦੂ ਤੱਕ ਸੀਮਤ ਨਾ ਕਰਿਆ ਕਰੋ। ਮੈਂ ਬਹੁਤ ਪਹਿਲਾਂ ਡਾਕਟਰ ਪ੍ਰੀਤਪਾਲ ਇੱਥੇ ਬੈਠੇ ਆ, ਮਹਾਰਾਜ ਦੇ ਸ਼ਹੀਦੀ ਸਮਾਗਮ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਕਿਹਾ ਸੀ, ਉੱਥੇ ਦੀ ਏਜੰਸੀਆਂ ਕਿਹਾ ਵੀ ਇਹ ਪੇਪਰ ਪੜ੍ਹਨ ਨਹੀਂ ਦੇਣਾ ਕਿਉਂਕਿ ਜਹਾਂਗੀਰ ਨੇ ਆਪਣੀ ਆਤਮ ਕਥਾ ਤੁਸਕੇ ਜਹਾਂਗੀਰੀ 'ਚ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਲਿਖਿਆ ਵਾ।
ਉਹਦੇ 'ਚੋਂ ਕਲੀਅਰਲੀ ਲਿਖ ਰਿਹਾ ਵਾ ਕਿ ਸਿਰਫ ਉਸ ਵੇਲੇ ਸਿੱਖ ਤਾਂ ਹੈ ਨਹੀਂ ਸੀ ਕਿ ਬਹੁਤ ਸਾਰੇ ਹਿੰਦੂ ਜਿੱਥੇ ਗੁਰੂ ਸਾਹਿਬ ਦੇ ਲਈ ਸ਼ਰਧਾ ਰੱਖਦੇ ਉੱਥੇ ਮੁਸਲਮਾਨ ਵੀ ਸ਼ਰਧਾ ਰੱਖਣ ਲੱਗ ਪਏ ਆ। ਜਹਾਂਗੀਰ ਬਾਦਸ਼ਾਹ ਨੂੰ ਆਪਣੀ ਅਥਾਰਟੀ ਗੁਰੂ ਸਾਹਿਬ ਦੀ ਅਥਾਰਟੀ ਦੇ ਸਾਹਮਣੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਉਹਨੂੰ ਆਪਣਾ ਰਾਜ ਗੁਰੂ ਸਾਹਿਬ ਦੇ ਸਾਹਮਣੇ ਬਹੁਤ ਛੋਟਾ ਨਜ਼ਰ ਆ ਰਿਹਾ, ਕਿਉਂਕਿ ਜਹਾਂਗੀਰ ਬਾਦਸ਼ਾਹ ਜਿਹੜਾ ਵਾ ਉਹ ਜੋਧਾਬਾਈ ਦਾ ਪੁੱਤਰ ਆ। ਜਹਾਂਗੀਰ ਬਾਦਸ਼ਾਹ ਅਕਬਰ ਦਾ ਪੁੱਤਰ ਆ। ਅਕਬਰ ਮੁਸਲਮਾਨ ਨਹੀਂ, ਅਕਬਰ ਨੇ ਆਪਣਾ ਧਰਮ ਚਲਾਇਆ ਹੈ। ਉਸ ਧਰਮ ਦਾ ਨਾਂ ਦੀਨ-ਏ ਇਲਾਹੀ ਹੈ। ਉਹ ਧਰਮ ਇਸਲਾਮ ਦਾ ਪੈਰੋਕਾਰ ਨਹੀਂ। ਉਹਦੀ ਮਾਂ ਹਿੰਦੂ ਆ। ਉਹਦਾ ਪਿਓ ਕਹਿੰਦਾ ਕਿ ਮੈਂ ਜ਼ਿਲੇ ਇਲਾਹੀ ਆ, ਮੈਂ ਰੱਬ ਦਾ ਸਾਇਆ ਵਾਂ ਦੁਨੀਆ ਦੇ ਉੱਤੇ। ਤੇ ਜਦੋਂ ਅਕਬਰ ਜਾਂਦਾ ਤੇ ਉਹਦੇ ਬਾਅਦ ਜਹਾਂਗੀਰ ਵੀ ਜ਼ਿਲੇ ਇਲਾਹੀ ਬਣ ਕੇ ਬਹਿ ਜਾਂਦਾ ਵੀ ਮੈਂ ਦੁਨੀਆ ਤੇ ਰੱਬ ਦਾ ਸਾਇਆ ਵਾਂ। ਧਰਮ ਇਸਲਾਮ ਨੂੰ ਲੈ ਲਓ, ਤੌਹੀਦ ਦੀ ਗੱਲ ਕਰ ਲਓ, ਕੋਈ ਰੱਬ ਦਾ ਸਾਇਆ ਨਹੀਂ ਬਣ ਸਕਦਾ। ਰੱਬ ਰੱਬ ਹੀ ਹੈ। ਔਰ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਾਬਤ ਕੀਤਾ ਕਿ ਮੈਂ ਸਿਰਫ ਇੱਕ ਅਕਾਲ ਪੁਰਖ ਦੇ ਸਾਹਮਣੇ ਝੁਕਾਂਗਾ, ਤੇਰੇ ਸਾਹਮਣੇ ਨਹੀਂ ਝੁਕਦਾ, ਨਾ ਹੀ ਤੇਰੀ ਬਾਦਸ਼ਾਹੀ ਨੂੰ ਕੁਝ ਸਮਝਦਾ। ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ, ਤੇਰਾ ਕੀਆ ਮਿੱਠਾ ਲਾਗੇ, ਉਹਨਾਂ ਦੀ ਇਹ ਸ਼ਹੀਦੀ ਅਕਾਲ ਪੁਰਖ ਨੂੰ ਸਮਰਪਿਤ ਸੀ। ਉਸ ਜ਼ਮਾਨੇ 'ਚ ਜਦੋਂ ਇੱਕ ਹਿੰਦੂ ਮਾਂ ਦਾ ਤੇ ਦੀਨ-ਏ ਇਲਾਹੀ ਦੇ ਪੈਰੋਕਾਰ ਅਕਬਰ ਬਾਦਸ਼ਾਹ ਦਾ ਪੁੱਤਰ ਜਹਾਂਗੀਰ ਹਿੰਦੁਸਤਾਨ ਤੇ ਰਾਜ ਕਰਦਾ ਸੀ। ਇਹਨਾਂ ਸ਼ਹੀਦੀਆਂ ਦਾ ਕੋਈ ਦੇਣ ਦੇ ਸਕਦੇ ਹੋ? ਇੱਥੇ ਕੋਈ ਬੱਕਰਾ ਨਹੀਂ ਆਇਆ ਛੁਰੀ ਦੇ ਥੱਲੇ। ਜਦੋਂ ਮਾਤਾ ਗੁਜਰੀ ਦੇ ਲਾਲ ਪੰਥ ਦੇ ਉੱਤੋਂ ਵਾਰੇ ਗਏ, ਉੱਥੇ ਕੋਈ ਬੱਕਰਾ ਨਹੀਂ ਆਇਆ। ਉਹ ਸ਼ਹੀਦੀ ਸੀ ਤੁਹਾਡੇ ਲਈ, ਤੁਹਾਡੀ ਹੋਂਦ ਲਈ ਤੇ ਇਨਸਾਨੀਅਤ ਲਈ। ਇਹੋ ਜਿਹੀ ਸ਼ਹੀਦੀ ਹੋਰ ਇਨਸਾਨਾਂ ਦੇ ਕਿਤੇ ਨਜ਼ਰ ਨਹੀਂ ਆਉਂਦੀ ਇਤਿਹਾਸ ਦੇ ਵਿੱਚ। ਉਹਨਾਂ ਸ਼ਹੀਦਾਂ ਨੂੰ ਆਪਾਂ ਅੱਜ ਯਾਦ ਕਰਨ ਲਈ ਬੈਠੇ ਹਾਂ। ਔਰ ਉਹਨਾਂ ਸ਼ਹੀਦਾਂ ਦੀ ਰਾਹ ਤੇ ਚੱਲਦਿਆਂ ਹੋਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਤੇ ਸਾਡੇ ਸਾਰੇ ਸਿੰਘਾਂ ਨੇ ਦਰਬਾਰ ਸਾਹਿਬ ਤੋਂ ਆਪਣਾ ਲਹੂ ਵਾਰ ਕੇ ਹਮੇਸ਼ਾ ਲਈ ਦਰਬਾਰ ਸਾਹਿਬ ਨੂੰ ਦੁਨੀਆ ਦੇ ਉਸ ਸਥਾਨ ਤੇ ਖੜਾ ਕਰ ਦਿੱਤਾ ਕਿ ਕੱਲ ਅਸੀਂ ਇਸ ਸਮੇਂ ਬਿਲਕੁਲ ਇਸ ਟਾਈਮ ਤੇ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਸਾਂ। ਯੂਨਾਈਟਿਡ ਸਟੇਟਸ ਕਾਂਗਰਸ ਜਿਹੜਾ ਇਸ ਮੁਲਕ ਦਾ ਪਾਰਲੀਮੈਂਟ ਹੈ, ਇਸ ਮੁਲਕ ਦਾ ਪਾਰਲੀਮੈਂਟ ਜਿਹੜਾ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਪਾਰਲੀਮੈਂਟ ਹੈ, ਜਿੱਥੇ ਦੁਨੀਆ ਦੇ ਫੈਸਲੇ ਹੁੰਦੇ ਨੇ, ਉੱਥੇ ਦੀ ਕਾਂਗਰਸ ਦੇ ਵਿੱਚ ਇਹਨਾਂ ਸਾਰਿਆਂ ਸ਼ਹੀਦਾਂ ਦੀ ਲਈ ਅਰਦਾਸ ਹੋਈ। ਸਮੂਹ ਸ਼ਹੀਦਾਂ ਨੂੰ ਭਾਈ ਸਾਹਿਬ ਨੇ ਸਪੀਕਰ ਦੀ ਮੌਜੂਦਗੀ 'ਚ, ਇਸ ਮੁਲਕ ਦੇ ਕਾਂਗਰਸਮੈਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਸਭ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਹ ਛੋਟੀ ਜਿਹੀ ਗੱਲ ਨਹੀਂ। ਇੱਕ ਕੱਲ ਉਹ ਭਾਰਤ ਸਰਕਾਰ ਜਿਹਨੇ 41 ਸਾਲ ਲਾਏ ਇਹ ਭੰਡੀ ਪ੍ਰਚਾਰ ਕਰਦਿਆਂ ਕਿ ਇਹ ਵੱਖਵਾਦੀ ਸੀ, ਇਹ ਅੱਤਵਾਦੀ ਸੀ, ਇਹ ਟੈਰਰਿਸਟ ਸੀ, ਉਹ ਸਾਰੇ ਦੇ ਸਾਰੇ ਦੇ ਮੂੰਹ ਤੇ ਕੱਲ ਉਸ ਵੇਲੇ ਚੰਡ ਪਈ ਜਦੋਂ ਕੱਲ ਇਸ ਦੇਸ਼ ਦੇ ਕਾਂਗਰਸਮੈਨਾਂ ਨੇ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੁਨੀਆ ਦੀ ਸਭ ਤੋਂ ਵੱਡੀ ਪਾਰਲੀਮੈਂਟ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ ਕੱਲ ਤੱਕ ਖਾਲਸਾ ਪੰਥ ਉਸ ਕਾਂਗਰਸ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਸੀ। ਅੱਜ ਮਹਾਰਾਜ ਨੇ ਉਹਨਾਂ ਲੋਕਾਂ ਦੀ ਮਿਹਨਤ ਦੀ ਸਦਕਾ ਅਮਰੀਕਨ ਸਿੱਖ ਕਾਕਸ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਨੇ ਜਿਹੜੀ 12 ਸਾਲ ਲੌਬਿੰਗ ਕੀਤੀ ਹੈ, 13 ਸਾਲ ਨਿਸ਼ਕਾਮਤਾ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਸਦਕਾ ਕੱਲ ਮੈਂ ਕਾਂਗਰਸ ਖਲੋ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਇਆ। ਔਰ ਇਹ ਉਹ ਸਮਾਂ ਦੂਰ ਨਹੀਂ ਜਦੋਂ ਪੂਰੀ ਦੁਨੀਆ 'ਚ ਖਾਲਿਸਤਾਨ ਜ਼ਿੰਦਾਬਾਦ ਹੋਏਗਾ। ਜਿਹੜੇ ਉਹ ਲੋਕ ਜਿਨ੍ਹਾਂ ਨੇ ਇਹ ਜਿਹੜਾ ਮੈਂ ਅੱਗੇ ਵੀ ਆਪਣੇ ਕਈ ਵਾਰੀ ਆਪ ਜੀ ਨੂੰ ਬੇਨਤੀ ਕੀਤੀ ਹੈ ਵੀ ਜਿਹੜਾ ਝੂਠਾ ਜਿਹਾ ਇੱਕ ਨੈਰੇਟਿਵ ਬਣਿਆ ਹੋਇਆ ਨਾ ਦੁਨੀਆ ਦੇ ਵਿੱਚ ਕਿ ਗਾਂਧੀ ਨੇ ਬੜੀ ਸਟਰਗਲ ਕੀਤੀ, ਜਿਨਾਹ ਨੇ ਬੜੀ ਸਟਰਗਲ ਕੀਤੀ, ਹਿੰਦੁਸਤਾਨ ਨੂੰ ਆਜ਼ਾਦ ਕਰਾਇਆ। ਹਿੰਦੁਸਤਾਨ ਕਦੇ ਆਜ਼ਾਦ ਨਹੀਂ ਸੀ ਹੋਇਆ, ਉੱਥੇ ਸਿਰਫ ਟ੍ਰਾਂਸਫਰ ਆਫ ਪਾਵਰ ਹੋਈ ਸੀ। ਉਹ ਟ੍ਰਾਂਸਫਰ ਆਫ ਪਾਵਰ ਦੁਨੀਆ ਦੇ ਜਿਹੜੇ 100 ਦੇਸ਼ਾਂ 'ਚ ਹੋਈ ਆ ਉਹ ਇਸ ਮੁਲਕ ਨੇ ਕਰਾਈ ਸੀ। ਮਾਰਸ਼ਲ ਪਲਾਨ ਦੇ ਕੇ ਸੈਕਿੰਡ ਵਰਲਡ ਵਾਰ ਦੇ ਬਾਅਦ ਦੁਨੀਆ ਨੂੰ ਮਜਬੂਰ ਕੀਤਾ ਕਿ ਦੁਨੀਆ ਨੂੰ ਡੀਕਲੋਨਲਾਈਜ਼ ਕਰੋ, ਉੱਥੇ ਨਵੇਂ ਦੇਸ਼ ਹੋਣ ਚਾਹੇ। ਉਹ ਜਿਨ੍ਹਾਂ ਨੇ ਹਿੰਦੁਸਤਾਨ ਦਾ ਬਟਵਾਰਾ ਕਰਵਾਇਆ, ਉਹ ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ, ਉਹ ਜਿਨ੍ਹਾਂ ਨੇ ਅਫਰੀਕਾ 'ਚ ਦੇਸ਼ ਬਣਾਇਆ, ਤੁਹਾਡੇ ਨਾਲ ਖੜੇ ਨੇ। ਔਰ ਉਹ ਸਮਾਂ ਦੂਰ ਨੇ ਜਦੋਂ ਸਾਡਾ ਆਪਣਾ ਕੌਮੀ ਕਾਰ ਖਾਲਿਸਤਾਨ ਜ਼ਰੂਰ ਹੋਣ ਚਾਹੇਗਾ। ਦੂਜਾ ਜਿਹੜੇ ਬਹੁਤ ਸਾਰੇ ਬੰਦੇ ਭੈਭੀਤ ਹੋ ਜਾਂਦੇ ਆ ਨਾ, ਕਈ ਜਿਹੜੇ ਖਾਲਿਸਤਾਨ ਦੇ ਵਿਰੋਧੀ ਆ, ਉਹ ਕਹਿੰਦੇ ਜੀ ਐਡੀ ਵੱਡੀ ਇੰਡੀਆ ਦੀ ਫੌਜ, ਐਡਾ ਵੱਡਾ ਉਹਦੇ ਕੋਲ ਆਰਮੀ ਕੰਪਲੈਕਸ, ਆਪਾਂ ਖਾਲਿਸਤਾਨ ਕਿੱਦਾਂ ਲੈ ਲਾਂਗੇ? ਭਾਈ ਇਹ ਜਿਹੜਾ ਵਾ ਨਾ ਭਾਈ ਚਾਹ ਵਾਲਾ, ਇਹਨੇ ਆਪ ਹੀ ਮੰਨ ਲਿਆ ਕਿ ਕਸ਼ਮੀਰ ਦੇ ਬਾਰਡਰ ਤੇ ਇਹਦੀ 90,000 ਫੌਜ ਆ ਤੇ ਇਹਦੇ ਕੋਲ 5 ਬੰਦੇ ਨਹੀਂ ਫੜੇ ਗਏ। ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿੰਦਾ ਉਹ 5 ਬੰਦੇ ਨਹੀਂ ਫੜੇ ਗਏ।
ਇਹਨੂੰ ਕੋਈ ਇਹ ਤਾਂ ਪੁੱਛੇ ਵੀ ਤੇਰੀ 90,000 ਫੌਜ ਆ, ਤੇਰਾ ਉੱਥੇ ਪੂਰੇ ਦਾ ਪੂਰਾ ਪ੍ਰਸ਼ਾਸਨ ਆ, ਦੂਜੇ ਪਾਸੇ ਤੂੰ ਕਹਿੰਦਾ ਵੀ 250 ਮੀਲ ਬੰਦੇ ਟੁਰ ਕੇ ਆਏ, ਉਹਨਾਂ ਆਤੰਕਤ ਕਾਰਵਾਈ ਕੀਤੀ ਤੇ ਇੱਥੋਂ ਅੱਜ ਤੱਕ ਉਹਨਾਂ ਦਾ ਪਤਾ ਹੀ ਨਹੀਂ ਚੱਲਿਆ ਕੌਣ ਹੈ। ਤੂੰ ਤੇ ਆਪਣੀ ਹਾਰ ਆਪ ਹੀ ਮੰਨੀ ਬੈਠਾ। ਇੱਥੋਂ ਹੀ ਪਤਾ ਚੱਲਦਾ ਵੀ ਤੇਰੀ ਫੌਜ ਕਿੰਨੀ ਪ੍ਰੋਫੈਸ਼ਨਲ ਆ। ਜਿਹੜੇ ਕਹਿੰਦੇ ਸੀ ਵੀ ਅਸੀਂ ਖਾਕ 'ਚ ਮਿਲਾ ਦਿਆਂਗੇ, ਮਿੱਟੀ 'ਚ ਮਿਲਾ ਦਿਆਂਗੇ, ਆਹ ਦੇਖ ਲਓ ਜੋ ਮਿੱਟੀ 'ਚ ਮਿਲਾਇਆ। ਤੂੰ ਲੋਕਾਂ ਨੂੰ ਮਿੱਟੀ 'ਚ ਮਿਲਾਉਂਦਾ ਆਪ ਮਿੱਟੀ 'ਚ ਮਿਲ ਜਾਏਗਾ, ਕਿਉਂਕਿ ਉਹ ਮਿੱਟੀ ਜਿੱਥੇ ਗੁਰੂ ਸਾਹਿਬ ਨੇ ਹਲ ਵਾਇਆ ਵਾ ਉਹ ਕਦੇ ਵੀ ਤਬਾਹ ਨਹੀਂ ਹੋ ਸਕਦੀ, ਉੱਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਉੱਥੇ ਜੇ ਰਾਜ ਆ ਸਕਦਾ ਤਾਂ ਸਿਰਫ ਖਾਲਸਾ ਪੰਥ ਦਾ ਰਾਜ ਆਏਗਾ, ਹੋਰ ਕਿਸੇ ਦਾ ਰਾਜ ਕਦੇ ਸਥਾਪਿਤ ਨਹੀਂ ਹੋਣਾ। ਆਪਾਂ ਥੋੜ੍ਹਾ ਜਿਹਾ ਇਸ ਪਾਸੇ ਧਿਆਨ ਦਈਏ। ਅੱਜ ਬੰਦੇ ਕਹਿੰਦੇ ਆ ਵੀ ਇੰਡੀਆ ਦੁਨੀਆ, ਮੈਂ ਕੁਛ ਸ਼ਹੀਦੀ ਦੀ ਗੱਲ ਤਾਂ ਮੈਂ ਕੀਤੀ ਆ, ਪਰ ਮੈਂ ਹਾਲ ਦੀ ਘੜੀ 'ਚ ਅਸੀਂ ਕਿੱਥੇ ਖੜੇ ਹਾਂ ਇਹਦਾ ਜ਼ਿਕਰ ਕਰਾਂ, ਕਿਉਂਕਿ ਸ਼ਹੀਦੀਆਂ ਬਾਰੇ 84 ਬਾਰੇ ਬਹੁਤ ਕੁਝ ਲਿਖਿਆ ਗਿਆ, ਬਹੁਤ ਕੁਝ ਬੋਲਿਆ ਗਿਆ। ਮੇਰੇ ਬਾਅਦ ਵੀ ਬੁਲਾਰਿਆਂ ਨੇ ਬੋਲਣਾ। ਆਪਣੇ ਮਨ 'ਚ ਅੱਜ ਕੱਲ੍ਹ ਗੋਦੀ ਮੀਡੀਆ ਇਹ ਵੀ ਪਾ ਰਿਹਾ ਵੀ ਇੰਡੀਆ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਬਣ ਗਈ ਆ। ਜਾਪਾਨ ਨੂੰ ਅਸਾਂ ਜਿਹੜਾ ਵਾ ਉਹ ਪਿੱਛੇ ਛੱਡ ਦਿੱਤਾ ਵਾ। ਜ਼ਰਾ ਇੰਡੀਆ ਦਾ ਪਾਵਰਟੀ ਇੰਡੈਕਸ ਵੇਖੋ। ਦੁਨੀਆ ਦੇ ਵਿੱਚ ਇੰਡੀਆ ਇਸ ਵੇਲੇ ਜਿੱਥੇ ਲੋਕਾਂ ਦੇ ਕੋਲ ਖਾਣ ਨੂੰ ਨਹੀਂ 5ਵੇਂ ਨੰਬਰ 'ਤੇ ਆ। ਪਾਵਰਟੀ ਇੰਡੈਕਸ ਦੇ ਵਿੱਚ ਇੰਡੀਆ ਅੱਜ 5ਵੇਂ ਨੰਬਰ 'ਤੇ ਆ। ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ GDP 'ਚ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਆ, ਦੂਸਰੇ ਪਾਸੇ ਗੁਰਬਤ ਦੇ ਵਿੱਚ ਤੁਸੀਂ 5ਵੇਂ ਨੰਬਰ 'ਤੇ ਹੋ। ਉੱਥੇ ਸਿਰਫ ਅੰਬਾਨੀ ਅਡਾਨੀ ਜਿਹੜੇ ਆ ਉਹਨਾਂ ਕੋਲ ਪੈਸਾ ਵਾ, RSS ਦੇ ਜਿਹੜੇ ਸਟੂਜੀਜ਼ ਆ ਉਹਨਾਂ ਦੇ ਕੋਲ ਪੈਸਾ ਵਾ। ਸਧਾਰਨ ਬੰਦੇ ਦਾ ਜੀਣਾ ਜਿਹੜਾ ਵਾ ਉਹ ਹਰਾਮ ਹੋਇਆ ਉੱਥੇ। ਉਹ ਸਧਾਰਨ ਬੰਦੇ ਨੂੰ ਜੇ ਹਿੰਦੁਸਤਾਨ 'ਚ ਜੇ ਪੰਜਾਬ 'ਚ ਕੁਛ ਪ੍ਰਾਪਤ ਹੋਣਾ ਵਾ ਤੇ ਉਹ ਖਾਲਸਾ ਰਾਜ ਦੇ ਹੇਠ ਹੋਣਾ, ਕਿਉਂਕਿ ਉਹ ਖਾਲਸਾ ਰਾਜ ਸੀ ਬੰਦਾ ਸਿੰਘ ਬਹਾਦਰ ਦੇ ਹੇਠ, ਜਿਨੇ ਪੰਜਾਬ ਦੇ ਆਮ ਗਰੀਬ ਕਿਸਾਨਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਸਨ। ਜਦੋਂ ਪੰਜਾਬ ਸੋਨੇ ਦੀ ਚਿੜੀ ਸੀ, ਜਦੋਂ ਪੰਜਾਬ ਦੀ ਇਕਨੋਮੀ ਤੇ ਕਰੰਸੀ ਇੰਗਲੈਂਡ ਦੀ ਕਰੰਸੀ ਨਾਲ ਮੁਕਾਬਲਾ ਕਰਦੀ ਸੀ। ਇਹ ਜਿਹੜੀ ਚੌਥੀ ਇਕਨੋਮੀ ਹੈ ਇਹਨੇ ਲੋਕਾਂ ਨੂੰ ਭੁੱਖਿਆ ਮਾਰ ਦੇਣਾ, ਕਿਉਂਕਿ ਇਹ ਜਿਹੜੇ ਪੂੰਜੀਵਾਦੀ ਆ ਇਹ ਲੋਕਾਂ ਦੀ ਮਿਜ਼ਰੀਜ਼ ਦੇ ਉੱਤੇ ਲੋਕਾਂ ਕੋਲ ਪੈਸਾ ਖਿੱਚ ਕੇ ਆਪਣੀ ਤਿਜੋਰੀਆਂ 'ਚ ਭਰਨ ਵਾਲੇ ਆ। ਜੇ ਉੱਥੇ ਖਾਲਸਾ ਰਾਜ ਕਾਇਮ ਨਾ ਹੋਇਆ ਤੇ ਇਹ ਲੋਕ ਭੁੱਖੇ ਮਰ ਜਾਣਗੇ। ਫਿਰ ਇਹ ਵੀ ਗੱਲ ਕਰੀਏ ਕਿ ਮੋਦੀ ਨੇ ਸੋਚਿਆ ਵੀ ਅਸੀਂ ਹੁਣ ਇਸਰਾਈਲ ਬਣ ਜਾਈਏ। ਜਿਸ ਤਰ੍ਹਾਂ ਨੇਤਨਯਾਹੂ ਅੱਜ ਕੱਲ੍ਹ ਇੱਧਰ ਉੱਧਰ ਮਿਜ਼ਾਈਲ ਮਾਰੀ ਫਿਰਦਾ ਵਾ, ਮੈਂ ਵੀ ਮਾਰਾਂਗਾ, ਮੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਵੈਸੇ ਇਸਰਾਈਲ ਵਾਲਾ ਜਿਹੜਾ ਉਹਨਾਂ ਦਾ ਲੀਡਰ ਆ ਉਹ ਸਿਆਣਾ ਵਾ। ਉਹਨੇ ਪਹਿਲਾਂ ਤਾਂ ਡੋਨਲਡ ਟਰੰਪ ਨੂੰ ਇਸ ਗੱਲ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਈਰਾਨ ਦੇ ਪਾਸੇ ਹਮਲਾ ਕਰ ਤਾਂ ਕਿ ਦੁਨੀਆ ਦਾ ਜੋ ਕੁਛ ਮੈਂ ਗਜ਼ਾ 'ਚ ਮੁਸਲਮਾਨਾਂ ਦੀ ਜੈਨੋਸਾਈਡ ਕਰ ਰਿਹਾ ਉਹਨੂੰ ਦੁਨੀਆ ਦੀ ਨਜ਼ਰ ਹਟ ਜਾਏ। ਪਰ ਅਮਰੀਕਨ ਇਸਟੈਬਲਿਸ਼ਮੈਂਟ ਐਡੀ ਮੂਰਖ ਨਹੀਂ ਹੈਗੀ। ਉਹਨਾਂ 'ਤੇ ਉਹਦੀ ਗੱਲ ਦੇ ਵਿੱਚ ਕੋਈ ਉਹਨਾਂ ਕਿਹਾ ਵੀ ਤੂੰ ਚੱਲ ਕੇ ਹਮਲਾ ਕਰ, ਅਸੀਂ ਤੇਰਾ ਸਾਥ ਦਿਆਂਗੇ। ਆਪ ਹੀ ਇਸ ਪੰਗੇ 'ਚ ਨਹੀਂ ਪਏ। ਪਰ ਇੱਕ ਬਹੁਤ ਹੀ ਸਿਆਣਾ ਵਿਸ਼ਵ ਗੁਰੂ ਜਿਹੜਾ ਭਾਰਤ ਦੇ ਵਿੱਚ ਨਵਾਂ ਜੰਮਿਆ ਵਾ, ਉਹ ਇਸ ਗੱਲ 'ਤੇ ਖਲੋ ਗਿਆ ਕਿ ਮੈਂ ਪੰਗਾ ਲੈਣਾ ਤਾਂ ਕਿ ਤੇਰੀ ਜੈਨੋਸਾਈਡ ਵੱਲੋਂ ਲੋਕਾਂ ਦੀ ਨਜ਼ਰ ਹਟ ਜਾਏ, ਮੈਂ ਪਾਕਿਸਤਾਨ 'ਤੇ ਹਮਲਾ ਕਰਨਾ। ਹਮਲਾ ਕੀਤਾ। ਵਿਸ਼ਵ ਗੁਰੂ ਦੇ ਬਾਰੇ ਗੋਦੀ ਮੀਡੀਆ ਕਹਿੰਦਾ ਸੀ ਵੀ ਇਹਨੇ ਯੂਕਰੇਨ ਤੇ ਰੂਸ ਦੀ ਜੰਗ ਰੁਕਵਾ ਦਿੱਤੀ, ਪਰ ਵਿਸ਼ਵ ਗੁਰੂ ਨੇ ਜਿਹੜੀ ਆਪਣੀ ਜੰਗ ਸ਼ੁਰੂ ਕੀਤੀ ਉਹ ਮੁਕਾਉਣ ਲਈ ਟਵੀਟ ਆਇਆ ਵਾਸ਼ਿੰਗਟਨ DC ਤੋਂ। ਆਪਣੀ ਜੰਗ ਦਾ ਫੈਸਲਾ ਨਹੀਂ ਕਰ ਸਕਿਆ, ਲੋਕਾਂ ਦੀ ਜੰਗ ਦਾ ਫੈਸਲਾ ਕਰ ਰਿਹਾ। ਇਹ ਉਹੀ ਵਰਤਾਰਾ ਵਾ ਜਿਹੜਾ ਨਾਜ਼ੀ ਜਰਮਨੀ 'ਚ ਵਰਤਿਆ ਗਿਆ। ਜਦੋਂ ਨਾਜ਼ੀਆਂ ਨੇ ਹਮਲਾ ਸ਼ੁਰੂ ਕੀਤਾ ਨਾ ਰਸ਼ੀਆ ਦਾ, ਤੇ ਜਿਹੜਾ ਉਹਨਾਂ ਦਾ ਪ੍ਰੋਪੋਗੈਂਡਾ ਮਿਸ਼ਨ ਸੀ ਉਹ ਇਹੀ ਕਹਿੰਦਾ ਸੀ ਕਿ ਅਸੀਂ ਇੱਥੇ ਪਹੁੰਚ ਗਏ, ਅਸੀਂ ਰੂਸ ਦੇ ਬਿਲਕੁਲ, ਅਸੀਂ ਰਸ਼ੀਆ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਬਿਲਕੁਲ ਨੇੜੇ ਪਹੁੰਚ ਗਏ ਆ। ਪਰ ਜਦੋਂ ਉੱਥੋਂ ਜਰਮਨ ਫੌਜੀਆਂ ਦੀਆਂ ਲਾਸ਼ਾਂ ਸ਼ੁਰੂ ਹੋਈਆਂ ਤੇ ਫਿਰ ਜਿਸ ਵੇਲੇ ਜਰਮਨੀ ਦਾ ਕਲੈਪਸ ਹੋਇਆ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਸਭ ਝੂਠ ਸੀ, ਇਹ ਸਭ ਪ੍ਰੋਪੋਗੈਂਡਾ ਸੀ। ਨਰਿੰਦਰ ਮੋਦੀ ਲੋਕਾਂ ਦੀ ਜੰਗ ਬੰਦ ਕਰਾਂਦਾ ਇੰਨੀਆਂ ਕੋਈ ਜੰਗਾਂ ਛੇੜ ਬੈਠਾ। ਇਹਨੂੰ ਉਦਣ ਪਤਾ ਲੱਗਣਾ ਜਿੱਦਣ 7 ਸਿਸਟਰ ਵੱਖ ਹੋ ਜਾਣੀਆਂ, ਜਦ ਕਸ਼ਮੀਰ ਨੂੰ ਆਜ਼ਾਦੀ ਮਿਲ ਜਾਣੀ, ਔਰ ਜਿੱਦਣ ਖਾਲਿਸਤਾਨ ਬਣ ਜਾਣਾ। ਇਹਨੂੰ ਉਸ ਦਿਨ ਪਤਾ ਚੱਲੇਗਾ ਕਿ ਲੋਕਾਂ ਦੀਆਂ ਜੰਗਾਂ ਬੰਦ ਕਰਾਂਦਾ ਮੈਂ ਹਿੰਦੁਸਤਾਨ ਦੇ ਟੋਟੇ ਕਰਾ ਬੈਠਾ। ਉਸ ਖਿੱਤੇ ਦੀ ਜਿਹੜੀ ਸਿਚੁਏਸ਼ਨ ਆ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਭਾਰਤ ਇਸ ਵੇਲੇ ਪੂਰੀ ਦੁਨੀਆ 'ਚ ਆਈਸੋਲੇਟ ਹੋ ਚੁੱਕਿਆ। ਸਿਰਫ RSS ਦੀ ਜਿਹੜੀ ਆਈਡੀਓਲੋਜੀ ਆ, ਜਿਹੜੀ ਸੋਚ ਆ, ਔਰ ਜਿਹੜੀ BJP ਦੀ ਤੇ ਉੱਥੇ ਦੇ ਸਿਆਸਤਦਾਨਾਂ ਦੀ ਨੀਤੀ ਆ। ਨੇਪਾਲ ਇੱਕੋ ਹੀ ਪੂਰੀ ਦੁਨੀਆ ਦੇ ਵਿੱਚ ਹਿੰਦੂ ਰਾਸ਼ਟਰ ਸੀ, ਉਹ ਹਿੰਦੂ ਰਾਸ਼ਟਰ ਵੀ ਹੁਣ ਕਮਿਊਨਿਸਟ ਰਾਸ਼ਟਰ ਬਣ ਗਿਆ ਵਾ। ਸ੍ਰੀਲੰਕਾ ਵੱਖ ਹੋ ਗਿਆ ਵਾ। ਬੰਗਲਾਦੇਸ਼ ਦੇ ਵਿੱਚ
ਇਹਨਾਂ ਨੇ ਜਿਹੜੀ ਇੰਨੀ ਦੇਰ ਜਿਹਨੂੰ ਪਾਲ ਪੋਸ ਕੇ ਵੱਡਾ ਕਰਕੇ ਪ੍ਰਧਾਨ ਮੰਤਰੀ ਬਣਾਇਆ ਸੀ, ਉਹ ਅੱਜ ਭਾਰਤ 'ਚ ਪਨਾਹ ਲਈ ਬੈਠੀ ਆ। ਮਾਲਦੀਵ ਵਰਗਾ ਛੋਟਾ ਜਿਹਾ ਟਾਪੂ, ਉਹਦੀ ਜਿਸ ਲੀਡਰਸ਼ਿਪ ਬਦਲਦੀ ਹੈ ਤਾਂ ਸਭ ਤੋਂ ਪਹਿਲਾਂ, ਛੋਟਾ ਜਿਹਾ ਟਾਪੂ ਆ, ਉਹਨੇ ਸਭ ਤੋਂ ਪਹਿਲਾਂ ਆਰਡਰ ਕੀਤਾ ਕਿ ਇੰਡੀਅਨ ਆਰਮੀ ਨੂੰ ਇੱਥੋਂ ਬਾਹਰ ਕੱਢ ਦਿਓ। ਇੱਥੇ ਕਰਕੇ ਖਲੋਤਾ ਭਾਰਤ। ਤੋ ਜਿਹੜੇ ਬੰਦੇ ਸਾਨੂੰ, ਜਿਹੜੇ ਖਾਲਿਸਤਾਨ ਦੇ ਵਿਰੋਧੀ ਭੈਭੀਤ ਕਰਦੇ ਆ ਨਾ ਵੀ ਭਾਰਤ ਨੇ ਸਾਨੂੰ ਖਾ ਜਾਣਾ ਵਾ, ਇਹ ਹੋ ਜਾਣਾ, ਕੁਛ ਨਹੀਂ ਹੋਣਾ। ਆਪਣੇ ਅੰਦਰੋਂ ਭੈ ਮੁਕਾ ਦਿਓ, ਕੌਮੀ ਘਾਰ ਦੇ ਨਾਲ ਖਲੋਵੋ। ਸਮਾਂ ਬਹੁਤ ਨੇੜੇ ਹੈ ਕਿ ਅਸੀਂ ਸਾਰੇ ਦੇ ਸਾਰੇ ਆਪਣੇ ਅੰਦਰੋਂ ਭੈ ਕੱਢੀਏ। ਪਾਕਿਸਤਾਨ ਵਰਗਾ ਦੇਸ਼, ਮੈਂ ਬੜੀ ਵਾਰੀ ਸਟੇਜਾਂ 'ਤੇ ਕਿਹਾ, ਬਹੁਤ ਸਾਰੇ ਲੋਕ ਦੁਖੀ ਹੋਏ ਆ ਕਿਉਂਕਿ ਮੈਨੂੰ ਸ਼ੂਗਰ ਕੋਟਿੰਗ ਕਰਨੀ ਨਹੀਂ ਆਉਂਦੀ। ਪਾਕਿਸਤਾਨ ਪਿਛਲੇ 15-20 ਸਾਲਾਂ ਤੋਂ ਭਾਰਤ ਦੇ ਅੱਗੇ ਬਿਲਕੁਲ ਝੁਕਿਆ ਹੋਇਆ ਦੇਸ਼। ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ ਕੰਜ਼ੈਕਟਿਵਲੀ ਆਉਂਦੇ ਰਹੇ, ਉਹ ਮੋਦੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਉਸੇ ਸਮੇਂ 'ਚ ਹੀ ਭਾਰਤ ਨੇ, ਤੁਸੀਂ ਦੇਖਿਆ ਪਿਛਲੇ 10-15 ਸਾਲ ਮੋਦੀ ਨੇ ਪਾਕਿਸਤਾਨ ਦੇ ਬਾਰੇ ਕੋਈ ਸਟੇਟਮੈਂਟ ਨਹੀਂ ਦਿੱਤੀ। ਉਹਦਾ ਕਾਰਨ ਇਹ, ਪਾਕਿਸਤਾਨ ਝੁਕ ਕੇ ਰਿਹਾ ਇੰਡੀਆ ਦੇ ਅੱਗੇ। ਇਹਨੂੰ ਉਸ ਜ਼ਮਾਨੇ ਦੀ ਆਦਤ ਪਈ ਹੋਈ ਆ ਜਦੋਂ ਪਾਕਿਸਤਾਨ ਦੇ ਵਿੱਚ ਇੱਕ ਜਰਨੈਲ ਸੀ, ਇੱਕ ਆਰਮੀ ਚੀਫ ਸੀ, ਮੈਂ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦਾ, ਜਿਨੇ ਉੱਥੇ ਦੇ ਲੋਕਾਂ ਨੂੰ ਬੁਲਾ ਕੇ ਬਰੀਫਿੰਗ 'ਚ ਕਿਹਾ ਵੀ ਤੁਸੀਂ ਕਹਿੰਦੇ ਹੋ ਅਸੀਂ ਭਾਰਤ ਨਾਲ ਲੜਾਈ ਕਰੀਏ, ਸਾਡੇ ਟੈਂਕਾਂ 'ਚ ਤਾਂ ਤੇਲ ਹੀ ਨਹੀਂ ਹੈਗਾ। ਉਸ ਵੇਲੇ ISI ਦਾ ਇੱਕ ਅਜਿਹਾ ਚੀਫ ਸੀ ਜਿਹੜਾ ਅਜੀਤ ਡੋਵਲ ਨੂੰ ਜਾ ਕੇ ਦੁਬਈ 'ਚ ਮਿਲਦਾ ਰਿਹਾ, ਔਰ ਉਹਨਾਂ ਮੁਲਾਕਾਤਾਂ ਦੇ ਨਤੀਜੇ 'ਚ ਹੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਹੋਈ। ਉਹਨਾਂ ਮੁਲਾਕਾਤਾਂ ਦੇ ਨਤੀਜੇ 'ਚ ਹੀ ਕਸ਼ਮੀਰੀ ਜੁਝਾਰਵਾਂ ਦੀ ਪਾਕਿਸਤਾਨ ਦੇ ਵਿੱਚ ਸ਼ਹੀਦੀ ਹੋਈ। ਉਸ ਸਮੇਂ ਇੱਕ ਪ੍ਰਾਈਮ ਮਿਨਿਸਟਰ ਸੀ ਜਿਹਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ, ਅਤੇ ਜਿਹੜੀਆਂ ਇੱਥੇ ਪੰਥਕ ਜਥੇਬੰਦੀਆਂ ਬੈਠੀਆਂ ਉਹਨਾਂ ਨੂੰ ਪਤਾ ਕਿ ਜਦੋਂ ਪੰਥਕ ਜਥੇਬੰਦੀਆਂ ਵਾਲੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਇਨੌਗਰਲ 'ਤੇ ਗਏ ਅਤੇ ਉਹਨਾਂ ਨੂੰ ਕਿਹਾ ਪਿੱਛੇ ਜਾ ਕੇ ਬੈਠੋ। ਸਟੇਜ 'ਤੇ ਬਹਿਣਾ ਇੱਕ ਜੋਕਰ ਨੇ, ਇੱਕ ਹੱਸਣ ਹਸਾਉਣ ਵਾਲੇ ਨੇ, ਇਹਨੂੰ ਅਸਾਂ ਸਿੱਖ ਲੀਡਰਸ਼ਿਪ ਦੇ ਤੌਰ 'ਤੇ ਪੇਸ਼ ਕਰਨਾ। ਪਰ ਉਹ ਸਮਾਂ ਹੁਣ ਚਲਾ ਗਿਆ ਵਾ। ਹੁਣ ਉੱਥੇ ਵਾਲੇ ਜਵਾਬ ਵੀ ਡਟ ਕੇ ਦੇ ਰਹੇ ਆ। ਅੱਜ ਉੱਥੇ ਉਹ ਲੀਡਰਸ਼ਿਪ ਹੈ, ਮੈਂ ਪੋਲੀਟੀਕਲ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ, ਅੱਜ ਉੱਥੇ ਉਹ ਲੀਡਰਸ਼ਿਪ ਆ ਕਿ ਜਦੋਂ ਇਹ 3 ਦਿਨ ਦਾ ਤਮਾਸ਼ਾ ਲੱਗਦਾ ਵਾ ਤੇ ਉੱਥੇ ਦੀ ਆਰਮੀ, ਉੱਥੇ ਦਾ ਫੋਰਨ ਆਫਿਸ ਆ ਕੇ ਮੀਡੀਆ 'ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਦਰਬਾਰ ਸਾਹਿਬ ਤੇ ਕਦੇ ਹਮਲਾ ਨਹੀਂ ਹੋਏਗਾ। ਉਹ ਕਹਿੰਦੇ ਇਹ ਚੀਜ਼ਾਂ ਐਵੇਂ ਨਹੀਂ ਹੋ ਜਾਂਦੀਆਂ, ਇਹਦੇ ਵਾਸਤੇ ਬੜੀਆਂ ਰਾਤਾਂ ਜਾਗਣਾ ਪੈਂਦਾ। ਬਹੁਤ ਸਾਰੀਆਂ ਚੀਜ਼ਾਂ ਮੈਂ ਸਟੇਜ 'ਤੇ ਕਹਿ ਨਹੀਂ ਸਕਦਾ, ਇਹ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣੀ ਆਟੋਬਾਇਓਗ੍ਰਾਫੀ ਲਈ ਰੱਖੀਆਂ ਹੋਈਆਂ, ਪਰ ਇਹ ਗੁਰੂ ਦੀ ਕਲਾ ਹੀ ਆ। ਪਾਕਿਸਤਾਨ ਦੀ ਫੌਜ ਨੇ, ਪਾਕਿਸਤਾਨ ਦੇ ਫੋਰਨ ਆਫਿਸ ਨੇ ਇਹ ਨਹੀਂ ਕਿਹਾ ਵੀ ਅਸੀਂ ਕਸ਼ਮੀਰ 'ਤੇ ਗੋਲਾਬਾਰੀ ਨਹੀਂ ਕਰਾਂਗੇ। ਹਾਲਾਂਕਿ ਕਸ਼ਮੀਰੀ ਮੁਸਲਮਾਨ ਹੈ ਨਾ, ਪਾਕਿਸਤਾਨ ਨਾਲ ਇਲਹਾਕ ਚਾਹੁੰਦੇ ਆ, ਉਹਨਾਂ ਦੇ ਬਾਰੇ ਕਿਸੇ ਨੇ ਸਟੇਟਮੈਂਟ ਨਹੀਂ ਦਿੱਤੀ। ਸਟੇਟਮੈਂਟ ਦਿੱਤੀ ਆ ਤੇ ਦਰਬਾਰ ਸਾਹਿਬ ਦੇ ਬਾਰੇ ਦਿੱਤੀ ਆ, ਸਟੇਟਮੈਂਟ ਦਿੱਤੀ ਆ ਤੇ ਸਿੱਖਾਂ ਦੇ ਬਾਰੇ ਦਿੱਤੀ ਆ। ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਜਿਹੜਾ ਪਿਆਰ ਬੀਜਿਆ ਹੈ, ਅੱਜ ਉਹਦੇ ਫੁੱਲ ਸਾਹਮਣੇ ਆ ਰਹੇ ਆ। ਦੂਸਰਾ, ਥੋੜਾ ਜਿਹਾ ਚੀਨ ਦੀ ਸੂਰਤ-ਏ-ਹਾਲ ਦੇਖੀਏ। ਚੀਨ ਦੁਨੀਆ ਦੀ ਸਿਆਸਤ ਦੇ ਵਿੱਚ ਇੰਟਰਫੇਅਰ ਬਹੁਤ ਸਮੇਂ ਤੋਂ ਨਹੀਂ ਕਰਦਾ, ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ, ਪਰ ਜਦੋਂ ਦੀ ਉਹਨਾਂ ਦੀ ਜ਼ੀਰੋ ਕੋਵਿਡ ਪਾਲਿਸੀ ਨੇ ਚੀਨ ਦੀ ਹਾਲਤ ਮਾੜੀ ਕੀਤੀ ਆ ਤੇ ਚੀਨ ਦੀ ਇਕਨੋਮਿਕ ਸਿਚੁਏਸ਼ਨ ਬਹੁਤ ਪੁਵਰ ਆ। ਚੀਨ ਦੇ ਵਿੱਚ ਉਹਨਾਂ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਇੱਕ ਪ੍ਰੋਪਰਟੀ ਬੂਮ ਲਿਆਇਆ ਜਾਏ, ਉੱਥੇ ਕਈ ਸ਼ਹਿਰ ਵਸਾਏ ਗਏ, ਪਰ ਉਹ ਵੀ ਚੀਨ ਦੀ ਇਕਨੋਮੀ ਰਿਵਾਈਵ ਨਹੀਂ ਕਰ ਸਕੇ। ਹੁਣ ਚੀਨ ਨੇ ਜਿਸ ਤਰ੍ਹਾਂ ਪਹਿਲਾਂ ਚੁੱਪ ਕਰਕੇ ਟੈਮੂ ਰਾਹੀਂ ਚੀਜ਼ਾਂ ਵੇਚ ਕੇ ਦੁਨੀਆ 'ਚ ਆਪਣੇ ਪ੍ਰਭਾਵ ਨਹੀਂ ਬਣਾਉਣਾ, ਚੀਨ ਹੁਣ ਹਥਿਆਰਾਂ ਦੀ ਜੰਗ ਦੇ ਵਿੱਚ ਸ਼ਾਮਲ ਹੋਏਗਾ। ਤੇ ਚੀਨ ਐਡਾ ਮੂਰਖ ਨਹੀਂ ਹੈਗਾ ਵੀ ਉਹਨੇ ਖਰਬਾਂ ਰੁਪਈਏ ਲਾ ਦਿੱਤੇ ਆ ਤੇ ਉਹ ਵੇਟ ਕਰਦਾ ਰਹੇਗਾ ਕਿ ਉਹਦੀ ਜਿਹੜੀ ਸਿਲਕ ਰੂਟ ਆ, 1 ਰੋਡ 1 ਬੈਲਟ ਆ, ਉੱਥੇ ਇੱਕ ਪਾਸੇ ਕਸ਼ਮੀਰ 'ਚ ਰੋਜ਼ ਭਾਰਤ ਤਮਾਸ਼ਾ ਲਾਈ ਜਾਵੇ, ਦੂਸਰੇ ਪਾਸੇ ਪੰਜਾਬ 'ਚੋਂ ਜਿਹੜਾ ਸਿਲਕ ਰੂਟ ਗੁਜ਼ਰ ਰਿਹਾ ਵਾ ਬਾਰਡਰ ਦੇ ਬਿਲਕੁਲ ਨਾਲ, ਉੱਥੇ ਰੋਜ਼ ਤਮਾਸ਼ਾ ਲੱਗਿਆ ਰਹੇ। ਚੀਨ ਹੁਣ ਕੋਸ਼ਿਸ਼ ਕਰੇਗਾ ਕਿ ਉਹ ਸਿਲਕ ਰੂਟ ਨੂੰ ਮਹਿਫੂਜ਼ ਕਰੇ ਤੇ ਉੱਥੇ ਨਵੇਂ ਲੋਕਾਂ ਦੇ ਕੌਮੀ ਕਾਰ ਬਣਨ। ਉਹ ਭਾਵੇਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦੇ, ਪਰ ਉਹ ਬਹੁਤ ਸਿਆਣੇ ਆ। ਤੁਹਾਡੇ ਵਾਸਤੇ ਨਹੀਂ, ਆਪਣੀ ਇਕਨੋਮੀ ਨੂੰ ਸਟਰੋਂਗ ਕਰਨ ਲਈ ਉਸ ਥਾਂ ਦੇ ਹੁਣ ਟੋਟੇ ਹੋਣਗੇ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਚਿਕਨ ਨੈਕ ਕੱਟੀ ਜਾਏਗੀ, ਖਾਲਿਸਤਾਨ ਹੋਂਦ ਚਾਹੇਗਾ ਔਰ ਕਸ਼ਮੀਰ ਆਜ਼ਾਦ ਹੋਵੇਗਾ। ਦੁਨੀਆ ਦੀ ਸਿਆਸਤ ਜਿਹੜੀ ਹੈ ਨਾ ਬਹੁਤ ਬਦਲ ਗਈ ਆ। ਆਪਾਂ ਥੋੜਾ ਜਿਹਾ ਸਾਨੂੰ ਐਨਾਲਿਸਿਸ ਦੀ ਪਾਵਰ ਹੋਣੀ ਚਾਹੀਦੀ ਆ। ਇਹ ਤਾਂ ਸਾਰੀਆਂ ਹੈਗੀਆਂ ਚੜ੍ਹਦੀ ਕਲਾ ਦੀਆਂ ਗੱਲਾਂ। ਹੁਣ ਮੈਂ ਕੁਝ ਬੇਨਤੀਆਂ ਕਰਨ ਲੱਗਾ, ਕਿਉਂਕਿ ਮੈਂ ਪਹਿਲਾਂ ਕਿਹਾ ਨਾ ਮੈਨੂੰ ਸ਼ੂਗਰ ਕੋਟਿੰਗ ਕਰਨੀ ਨਹੀਂ ਆਉਂਦੀ। ਹੁਣ ਮੈਂ ਕੁਝ ਬੇਨਤੀਆਂ ਕਰਨ ਲੱਗਾ ਜਿਹੜੀਆਂ ਸ਼ਾਇਦ ਦਿਲ ਨੂੰ ਚੰਗੀਆਂ ਨਾ ਲੱਗਣ, ਪਰ ਮੈਨੂੰ ਕਰਨੀਆਂ ਪੈਣੀਆਂ, ਕਿਉਂਕਿ ਮੈਨੂੰ ਤੁਹਾਡਾ ਦੁੱਖ ਆ।
ਮੈਂ ਪਹਿਲਾਂ ਲੀਡਰ ਸਾਹਿਬਾਨਾਂ ਨੂੰ ਕਹਿ ਦਿਆਂ ਜਿਨ੍ਹਾਂ ਨੂੰ ਸ਼ਾਇਦ ਬੁਰੀਆਂ ਲੱਗਣ ਵੀ ਜਦੋਂ ਖਾਲਿਸਤਾਨ ਹੋਂਦ 'ਚ ਆਇਆ ਮੈਂ ਨਾ ਸਰੋਪਾ ਲੈਣਾ, ਨਾ ਮੈਂ ਟਾਈਟਲ ਲਾਣਾ, ਨਾ ਮੈਂ ਕਿਤੇ ਕੁਛ ਹੋਰ ਲੈਣਾ। ਮੈਨੂੰ ਸਿਰਫ ਇੱਕ ਚੀਜ਼ ਚਾਹੀਦੀ ਵੀ ਖਾਲਿਸਤਾਨ 'ਚ ਮੇਰੀ ਕਬਰ ਹੋਵੇ। ਇਹ ਪੰਥ ਨੋਟ ਕਰ ਲੈ, ਜੇ ਮੈਂ ਮਰ ਗਿਆ ਮੈਨੂੰ ਕਿਤੇ ਮੇਰੇ ਘਰ ਵਾਲਿਆਂ ਨੇ ਦਫਨਾਇਆ ਜਦੋਂ ਖਾਲਿਸਤਾਨ ਹੋਂਦ 'ਚ ਆਇਆ ਨਾ, ਤੇ ਮੈਨੂੰ ਮਰੇ ਨੂੰ ਵੀ ਖਾਲਿਸਤਾਨ 'ਚ ਜਾ ਕੇ ਦੱਬਿਓ। ਇੰਨਾ ਹੀ ਚਾਹੀਦਾ। ਬੇਨਤੀਆਂ ਮੇਰੀਆਂ ਲੀਡਰਸ਼ਿਪ ਨੂੰ ਇਹ ਆ ਤੇ ਆਪਣੇ ਮੀਡੀਆ ਦੇ ਕੁਝ ਚੈਨਲਸ ਨੂੰ, ਆਪਾਂ ਬੜਾ ਰੌਲਾ ਪਾਉਂਦੇ ਆ ਗੋਦੀ ਮੀਡੀਆ ਦਾ, ਵੀ ਗੋਦੀ ਮੀਡੀਆ ਇਹ ਕਰ ਰਿਹਾ, ਗੋਦੀ ਮੀਡੀਆ ਉਹ ਕਰ ਰਿਹਾ। ਗੋਦੀ ਮੀਡੀਆ ਨੇ ਕਿਹਾ ਵੀ ਕਰਾਚੀ ਦੀ ਬੰਦਰਗਾਹ ਫੂਕ ਦਿੱਤੀ, ਇਸਲਾਮਾਬਾਦ ਤੇ ਕਬਜ਼ਾ ਕਰ ਲਿਆ, ਚੀਫ ਆਫ ਆਰਮੀ ਸਟਾਫ ਨੂੰ ਅਰੈਸਟ ਕਰ ਲਿਆ। ਇਹ ਕਰਦਾ ਗੋਦੀ ਮੀਡੀਆ, ਪਰ ਸਾਡੇ ਵੀ ਕੁਝ ਚੈਨਲ ਉਹਨੂੰ ਫੋਲੋ ਕਰ ਰਹੇ ਆ ਕਿ ਆਪਾਂ ਫੂਕ ਦਾ ਬਾਟਾ ਇੰਨਾ ਛਕਾ ਦਿੰਦੇ ਆ ਪੰਥ ਨੂੰ ਕਿ ਲੱਗਦਾ ਖਾਲਿਸਤਾਨ ਬਗੈਰ ਕੁਛ ਕੀਤਿਆਂ ਉੱਦਾਂ ਹੀ ਸਾਨੂੰ ਕਿਸੇ ਨੇ ਪਲੇਟ ਕਰ ਰੱਖ ਕੇ ਦੇ ਦੇਣਾ। ਸੋ ਮੇਰੀ ਆਪ ਨੂੰ ਬੇਨਤੀ ਹੈ ਕਿ ਆਪਣਾ ਜਿਹੜੇ ਮੀਡੀਆ ਚੈਨਲ ਆ ਸਾਡੇ ਪੰਥਕ ਖਾਸ ਤੌਰ ਤੇ, ਉਹ ਥੋੜ੍ਹਾ ਜਿਹਾ ਬੈਲੈਂਸ ਪੈਦਾ ਕਰੋ ਆਪਣੇ ਨੈਰੇਟਿਵ 'ਚ। ਫੂਕ ਦਾ ਬਾਟਾ ਨਾ ਛਕਾਓ, ਪੰਥ ਨੂੰ ਚੜ੍ਹਦੀ ਕਲਾ 'ਚ ਰੱਖੋ ਪਰ ਰੀਅਲਿਸਟਿਕ ਰੱਖੋ। ਨਾਲ ਹੀ ਨਾਲ ਮੇਰੀ ਆਪਣੀ ਪੋਲੀਟੀਕਲ ਲੀਡਰਸ਼ਿਪ ਨੂੰ ਬੇਨਤੀ ਆ, ਦੇਸ਼ ਜਿਹੜੇ ਆ ਨਾ ਉਹ ਸਟੇਟਸਮੈਨ ਬਣਾਉਂਦੇ ਆ, ਕਲਟ ਦੇ ਲੀਡਰ ਨਹੀਂ ਬਣਾਉਂਦੇ। ਉਹ ਲੀਡਰਸ਼ਿਪ ਜਿਹਦੀ ਕਪੈਸਿਟੀ ਬਿਲਡਿੰਗ ਹੋਈ ਹੋਵੇ, ਜਿਹੜੀ ਸੜਕਾਂ 'ਤੇ ਵੀ ਨਜ਼ਰ ਆਵੇ ਪਰ ਜਿਹੜੀ ਟੇਬਲ 'ਤੇ ਬਹਿ ਕੇ ਵੀ ਆਪਣੀ ਗੱਲ ਕਰ ਸਕੇ, ਉਹ ਲੀਡਰਸ਼ਿਪ ਆ ਜਿਹੜੀ ਦੇਸ਼ ਬਣਾਉਂਦੀ ਆ। ਤੇ ਜਿਹੜੀ ਲੀਡਰਸ਼ਿਪ ਪੰਥ ਦੇ ਵਿੱਚ ਆ ਕੇ ਬਹਿਣ ਨੂੰ ਤਿਆਰ ਨਾ ਹੋਵੇ, ਪੰਥ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਨਾ ਹੋਵੇ, ਜਿਹੜੀ ਲੀਡਰਸ਼ਿਪ ਸਧਾਰਨ ਸਿੱਖ ਤੋਂ ਡਰਦੀ ਹੋਵੇ, ਉਹ ਲੀਡਰਸ਼ਿਪ ਪੰਥ ਦੀ ਲੀਡਰਸ਼ਿਪ ਨਹੀਂ ਹੋ ਸਕਦੀ, ਕਿਸੇ ਕਲਟ ਦੀ ਲੀਡਰਸ਼ਿਪ ਹੋ ਸਕਦੀ ਹੈ, ਕਿਸੇ ਕਰਾਊਡ ਦੀ ਲੀਡਰਸ਼ਿਪ ਹੋ ਸਕਦੀ ਆ, ਭੇਡਾਂ ਦੇ ਕਿਸੇ ਵਾੜੇ ਦੀ ਲੀਡਰਸ਼ਿਪ ਹੋ ਸਕਦੀ, ਕੌਮ ਦੀ ਰਹਿਨੁਮਾਈ ਨਹੀਂ ਕਰ ਸਕਦੀ। ਸੋ ਮੇਰੀ ਆਪ ਜੀ ਨੂੰ ਬੇਨਤੀ ਆ ਕਿ ਪੰਥ ਦੇ ਵਿੱਚ ਵਿਚਰੋ, ਪੰਥ ਦੇ ਵਿੱਚ ਬਹੋ। ਪੰਥ ਹੈ ਤੇ ਤੁਸੀਂ ਹੋ, ਜੇ ਪੰਥ ਨਹੀਂ, ਜੇ ਤੁਹਾਨੂੰ ਇਹਨਾਂ ਤੋਂ ਡਰ ਲੱਗਦਾ ਵਾ ਤੇ ਤੁਹਾਡੀ ਲੀਡਰੀ ਦੀ ਸਾਨੂੰ ਕੋਈ ਲੋੜ ਨਹੀਂ। ਫਿਰ ਆਪਾਂ ਜਿਹੜੇ ਬਾਹਰ ਬੈਠਾ ਡਾਇਸਪੋਰਾ ਵਾ, ਇੱਥੇ ਜਿਹੜੀ ਗੱਲ ਚੱਲਦੀ ਆ, ਮੈਂ ਲੀਡਰਾਂ ਨੂੰ ਫਿਰ ਆਪਣੇ ਸਾਰੇ ਲੀਡਰਾਂ ਨੂੰ ਇਹ ਬੇਨਤੀ ਕਰਾਂ ਕਿ ਜਿਹੜੀ ਵੀ ਸਟੇਟਮੈਂਟ ਦਿਓ, ਜਿਹੜੀ ਵੀ ਗੱਲ ਕਰੋ, ਉਹ ਪਹਿਲਾਂ ਤੋਲੋ, ਉਹਦੇ ਇੰਪੈਕਟਸ ਦੇਖੋ ਵੀ ਉਹ ਕਿੱਥੇ ਕਿੱਥੇ ਕਿੱਦਾਂ ਪੈਣੇ, ਉਹਦੇ ਬਾਅਦ ਸਟੇਟਮੈਂਟਾਂ ਦਿਆ ਕਰੋ। ਤੁਸੀਂ ਬੈਠੇ ਹੋ ਆਜ਼ਾਦ ਦੇਸ਼ 'ਚ, ਇੱਥੇ ਆ ਫਰੀडम ਆਫ ਸਪੀਚ। ਤੁਸੀਂ ਕੁੱਤਿਆ ਬਿੱਲਿਆ ਜੋ ਮਰਜ਼ੀ ਕਰੀ ਜਾਓ, ਜਿਹਨੂੰ ਜੋ ਮਰਜ਼ੀ ਆਖੀ ਜਾਓ। ਜਿਹੜਾ ਇਸ ਵੇਲੇ ਭਾਰਤ ਸਿੱਖ ਵਸਦਾ ਵਾ, ਉੱਥੇ ਦੇ ਨਕਸ਼ੇ 'ਚ ਕੈਦ ਆ। ਉਹਦੇ ਆਲੇ ਦੁਆਲੇ ਇੰਡੀਅਨ ਪੁਲਿਸ ਵੀ ਆ, ਉਹਦੇ ਆਲੇ ਦੁਆਲੇ ਹਿੰਦੂ ਤਵਾ ਵੀ ਆ, ਉਹਦੇ ਆਲੇ ਦੁਆਲੇ ਹੋਰ ਕਮਿਊਨਿਟੀਆਂ ਵੀ ਵਸਦੀਆਂ ਵਾ। ਅਸਾਂ ਦੂਸਰੀਆਂ ਕਮਿਊਨਿਟੀਆਂ ਨੂੰ ਆਪਣੇ ਨਾਲ ਜੋੜਨਾ, ਖਾਲਿਸਤਾਨ ਲਈ ਲੋਕਾਂ ਨੂੰ ਵੱਖ ਨਹੀਂ ਕਰਨਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਸਿਰਫ ਪੰਜਾਬ 'ਚ ਸਿੱਖ ਨਹੀਂ ਸੀ ਵਸਦੇ, ਉਹਦੇ ਵਿੱਚ ਮੁਸਲਮਾਨ ਵੀ ਸੀ, ਉਹਦੇ 'ਚ ਹਿੰਦੂ ਵੀ ਸੀ, ਉਹਦੇ 'ਚ ਦਲਿਤ ਵੀ ਸੀ। ਜੇ ਇੱਦਾਂ ਦਾ ਖਾਲਿਸਤਾਨ ਲੈਣਾ ਨਾ ਜਿਹਦੇ 'ਚ ਕਿਸੇ ਹੋਰ ਦੀ ਕੋਈ ਥਾਂ ਨਹੀਂ, ਤੇ ਮੈਨੂੰ ਤਾਂ ਤੁਸੀਂ ਮਾफ़ ਹੀ ਕਰੋ, ਮੈਂ ਤਾਂ ਫਿਰ ਇੱਦਾਂ ਦੇ ਖਾਲਿਸਤਾਨ ਦਾ ਪ੍ਰਚਾਰ ਨਹੀਂ ਕਰ ਸਕਦਾ। ਸੋ ਜਦੋਂ ਵੀ ਆਪਾਂ ਕੋਈ ਸਟੇਟਮੈਂਟ ਦਈਏ ਤੇ ਬੜੀ ਰਿਸਪੌਂਸੀਬਲ ਸਟੇਟਮੈਂਟ ਦਈਏ ਔਰ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਦਈਏ, ਔਰ ਸੋਚ ਕੇ ਦਈਏ ਕਿ ਪੰਜਾਬ ਦੇ ਤੇ ਹਿੰਦੁਸਤਾਨ ਦੇ ਸਿੱਖਾਂ 'ਤੇ ਉਹਦਾ ਕੀ ਅਸਰ ਪੈਣਾ। ਅੱਜ ਆਪਾਂ ਸ਼ਹੀਦੀ ਦੀ ਗੱਲ ਕਰ ਰਹੇ ਹਾਂ, ਮੈਂ ਕਈ ਵਾਰੀ ਬਹੁਤ ਭਾਵਕ ਹੋ ਜਾਂਦਾ। ਸ਼ਹੀਦੀ ਬਹੁਤ ਉੱਚਾ ਰੁਤਬਾ ਵਾ। ਗੁਰੂ ਸਾਹਿਬ ਨੇ ਦਾ ਫਰਮਾਨ ਆ ਵੀ ਗੁਰਿਆਈ ਦੇ ਬਾਅਦ ਜੇ ਸਭ ਤੋਂ ਵੱਡਾ ਕੋਈ ਉੱਚਾ ਰੁਤਬਾ ਰੱਬ ਦੇ ਸਕਦਾ ਤੇ ਸ਼ਹੀਦੀ ਦਾ ਰੁਤਬਾ ਵਾ। ਆਪਾਂ ਇਸ ਸ਼ਹੀਦੀ ਦੇ ਰੁਤਬੇ ਨੂੰ ਐਵੇਂ ਨਾ ਵੰਡੀ ਜਾਈਏ ਸਰੋਪਿਆਂ ਦੀ ਤਰ੍ਹਾਂ। ਸ਼ਹੀਦ ਦੀ ਇੱਕ ਡੈਫੀਨੇਸ਼ਨ ਆ। ਸੋ ਜ਼ਰਾ ਧਿਆਨ ਨਾਲ ਲੋਕਾਂ ਦੇ ਨਾਂ ਨਾਲ ਸ਼ਹੀਦ ਲਾਇਆ ਕਰੋ। ਤੇ ਜਿਹੜੇ ਸ਼ਹੀਦ ਹੋਏ ਆ 84 'ਚ, ਸਾਡੇ ਕੌਮੀ ਸ਼ਹੀਦ ਆ, ਅੱਜ ਉਹਨਾਂ ਦੇ ਬਾਰੇ ਕਈ ਨਵੇਂ ਪ੍ਰਚਾਰ ਹੋ ਰਹੇ ਆ ਨੇੜੇ ਤੇੜਿਓਂ ਕਿ ਫਲਾਣਾ ਜਿਹੜਾ ਸੀਗਾ ਉਹ ਫਲਾਣੀ ਏਜੰਸੀ ਨਾਲ ਕੰਮ ਕਰਦਾ ਸੀਗਾ, ਉਹ ਸ਼ਾਇਦ ਜਿਹੜਾ ਵਾ ਮਖੌਟਾ ਸੀਗਾ। ਜਿਹੜੇ ਲੋਕ ਇਹ ਭੰਡੀ ਪ੍ਰਚਾਰ ਕਰ ਰਹੇ ਉਹਨਾਂ ਨੂੰ ਕਨਫਰੰਟ ਕਰਨਾ ਪੈਣਾ, ਕਿਉਂਕਿ ਹੁਣ ਇੰਡੀਆ ਨੇ ਤੁਹਾਡੀ ਵਿਚਾਰਧਾਰਾ 'ਤੇ ਹਮਲਾ ਕਰਨਾ। ਤੁਹਾਡੇ ਸ਼ਹੀਦਾਂ ਦੇ ਬਾਰੇ ਨਵੇਂ ਨੈਰੇਟਿਵ ਕਰਨੇ ਆ ਤਾਂ ਕਿ ਤੁਹਾਡੇ ਮਨ 'ਚੋਂ ਸ਼ਹੀਦਾਂ ਦਾ ਦਰਦ, ਸ਼ਹੀਦਾਂ ਦਾ ਪਿਆਰ ਮੁੱਕ ਜਾਏ। ਇਹ ਕੰਮ ਆਪਾਂ ਕਦੇ ਨਹੀਂ ਹੋਣ ਦੇਣਾ। ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ ਵਾ। ਭਾਈ ਨਿੱਜਰ ਦੀ ਸ਼ਹੀਦੀ, ਭਾਈ ਖੰਡੇ ਹੋਰਾਂ ਦੀ ਸ਼ਹੀਦੀ, ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹੀਦੀ ਦੇ ਬਾਅਦ ਦੁਨੀਆ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਬਹੁਤ ਉੱਭਰ ਕੇ ਸਾਹਮਣੇ ਆਈ ਹੈ। ਦੁਨੀਆ ਇਸ ਵੇਲੇ ਸਿੱਖਾਂ ਦੇ ਨਾਲ ਖੜੀ ਆ, ਪਰ ਆਪਾਂ ਨੂੰ ਇਹ ਫੋਲੋ ਅਪ ਕਰਨਾ ਪੈਣਾ। ਸਾਨੂੰ ਵੱਧ ਤੋਂ ਵੱਧ ਲੌਬਿੰਗ ਕਰਨੀ ਪੈਣੀ ਆਪਣੇ ਕਾਂਗਰਸ ਦੇ ਗਲਿਆਰਿਆਂ 'ਚ, ਕੈਨੇਡਾ ਦੀ ਪਾਰਲੀਮੈਂਟ 'ਚ, ਆਸਟ੍ਰੇਲੀਆ ਦੀ ਪਾਰਲੀਮੈਂਟ 'ਚ।
ਮੈਨੂੰ ਆਸਟ੍ਰੇਲੀਆ ਜਾਣ ਦਾ ਵੀ ਮੌਕਾ ਮਿਲਿਆ ਪਿਛਲੇ ਸਮੇਂ 'ਚ। ਉੱਥੇ ਵੀ ਅਸੀਂ ਜਿਹੜੀ ਆਸਟ੍ਰੇਲੀਅਨ ਸੰਗਤ ਹੈ ਉਹਦੇ ਨਾਲ ਰਲ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਲੈਜਿਸਲੇਸ਼ਨ ਹੋਵੇ। ਇੱਥੇ ਅਮਰੀਕਨ ਸਿੱਖ ਕਾਕਸ ਤੇ ਇਹਦੇ ਸਾਰੇ ਕਾਂਗਰਸਮੈਨ ਇਸ ਯਤਨ 'ਚ ਲੱਗੇ ਆ। ਕੈਲੀਫੋਰਨੀਆ ਦੀ ਅਸੈਂਬਲੀ 'ਚ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਮਤਾ ਆ ਰਿਹਾ। ਸੋ ਆਪਣੀ ਜਿਹੜੀ ਲੀਡਰਸ਼ਿਪ ਆ ਉਹ ਇਹ ਨਾ ਕਵੇ ਜਾ ਕੇ ਕਿ ਮੇਰੀ ਜਾਨ ਨੂੰ ਬਹੁਤਾ ਖਤਰਾ ਤੇ ਮੇਰੀ ਜਾਨ ਨੂੰ ਬਹੁਤਾ ਖਤਰਾ। ਮੈਂ ਅੱਜ ਤੱਕ ਨਹੀਂ ਕਿਹਾ ਮੇਰੀ ਜਾਨ ਨੂੰ ਖਤਰਾ, ਮੇਰੀ ਨੂੰ ਤਾਂ ਬਹੁਤ ਪੁਰਾਣਾ ਖਤਰਾ ਵਾ। ਮੈਨੂੰ ਇੱਕ ਸੁਰਿੰਦਰ ਸਿੰਘ ਮੇਰੇ ਨਾਲ ਆ ਰਹੇ ਸੀ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਵੀ ਬੰਦਾ ਜਿਸ ਵੇਲੇ ਜਨਮ ਲੈਂਦਾ ਤੇ ਖਤਰਾ ਉਸ ਵੇਲੇ ਹੀ ਸ਼ੁਰੂ ਹੋ ਜਾਂਦਾ। ਬੰਦਾ ਹਜੇ ਦੁਨੀਆ 'ਚ ਨਹੀਂ ਆਉਂਦਾ ਤੇ ਖਤਰਾ ਹੀ ਉਹਦੇ ਨਾਲ ਹੀ ਆਉਂਦੇ ਆ। ਉਹ ਭਾਈ ਜੇ ਐਡਾ ਖਤਰਾ ਤੇ ਘਰ ਬਹੁਤ ਤੁਹਾਨੂੰ ਪੰਥ ਨੇ ਕਿਹਾ ਤਾਂ ਨਹੀਂ ਕਿ ਆ ਕੇ ਤੁਸੀਂ ਪੰਥ ਦੀ ਗੱਲ ਕਰੋ। ਗੁਰੂ ਸਾਹਿਬ ਜੇ ਸੋਚ ਲੈਂਦੇ ਵੀ ਮੈਂ ਬਾਦਸ਼ਾਹ ਦੇ ਨਾਲ ਮੱਥਾ ਲਾਈ ਬੈਠਾ ਵਾਂ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੋਚ ਲੈਂਦੇ ਮੇਰੇ ਆਲੇ ਦੁਆਲੇ ਟੈਂਕਾਂ ਤੋਪ ਆ ਗਏ ਆ, ਮੇਰੀ ਜਾਨ ਨੂੰ ਖਤਰਾ ਵਾ, ਤੇ ਅੱਜ ਪੰਥ ਕਿੱਥੇ ਖਲੋਤਾ ਹੁੰਦਾ। ਸਿੱਖ ਕਦੇ ਵੀ ਪਹਾੜੇ ਦੇ ਟੱਟੂ ਨਹੀਂ ਰਹੇ। ਅੱਜ ਆਪਾਂ ਕਹਿੰਦੇ ਆ ਫਲਾਣਾ ਕੰਮ ਕਰਦੇ ਹੋ ਤੁਹਾਨੂੰ ਇਹ ਇਨਾਮ ਦੇਵਾਂਗੇ। ਸਿੱਖ ਲਈ ਇਨਾਮ ਹੈ ਤੇ ਗੁਰੂ ਸਾਹਿਬ ਦੀ ਸ਼ਹੀਦੀ ਹੈ ਇਨਾਮ ਹੈ। ਸਿੱਖ ਕਦੇ ਪੈਸਿਆਂ ਵਾਸਤੇ ਨਹੀਂ ਲੜਿਆ। ਸਿੱਖ ਕਰੈਕਟਰਿਸਟਿਕ ਨੂੰ ਨਾ ਬਦਲੋ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।